ਸ਼ਰਮਾ ਜੀ, ਸ਼ੁਰੂਆਤ ਕਰੀਏ ਪੰਜਾਬ ਦੀ ਹੋਣੀ ਤੋਂ, ਪੰਜਾਬ ਦੀ ਤਰਾਸਦੀ ਤੋਂ ਤੇ ਭਿਆਨਕ ਤਬਾਹੀ ਤੋਂ। ਪੰਜਾਬ ਦੇ 23 ਜ਼ਿਲ੍ਹੇ, ਇਹ ਲਗਭਗ ਜੇ ਆਪਾਂ ਸਾਰਾ ਪੰਜਾਬ ਗਿਣ ਲਈਏ ਤਾਂ ਤਕਰੀਬਨ ਇੱਕ ਹਿੱਸਾ ਹੀ ਮਸਾਂ ਬਚਿਆ ਹੋਊਗਾ। 23 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਨੇ ਜੀ ਇਸ ਵੇਲੇ। ਵੀ ਜੀ ਪੰਜਾਬ ਦੇ 12 ਤੋਂ 13 ਜ਼ਿਲ੍ਹਿਆਂ ਦਾ ਖੇਤਰ ਲਗਭਗ ਪੂਰੀ ਤਰ੍ਹਾਂ ਡੁੱਬਿਆ ਹੈ ਹਾਂਜੀ ਹਾਂਜੀ। ਤੇ ਇਹ ਹੜ੍ਹ ਦਾ ਅਸਰ 23 ਜ਼ਿਲ੍ਹਿਆਂ ਤੱਕ ਕੱਪੜ ਗਿਆ। ਮਤਲਬ ਪੂਰਾ ਪੰਜਾਬ ਹੁਣ ਹੜ੍ਹ ਦੀ ਚਪੇਟ 'ਚ। ਜੀ ਜੀ। ਲਗਾਤਾਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੇ ਨੇ। ਸਾਡੇ ਡੈਮਾਂ ਦਾ ਪਾਣੀ ਦਾ ਉਸ ਨਤੀਜੇ ਫਾਟਕ ਖੁੱਲ ਰਹੇ ਨੇ। ਭਾਖੜਾ ਡੈਮ ਦੇ ਵੀ ਜੀ 25 ਫਾਟਕ ਖੋਲ੍ਹਤੇ, 26 ਫਾਟਕ ਖੋਲ੍ਹਤੇ ਜੀ। ਇਹਨਾਂ ਦੇ ਅੰਦਰ ਬਿਆਸ ਤੇ ਰਾਵੀ ਦਾ ਵੀ, ਸੋ ਇਸ ਲਈ ਸਤਲੁਜ ਵੀ ਮਾਰ ਕਰ ਰਿਹਾ, ਬਿਆਸ ਤੇ ਰਾਵੀ ਦੀ ਮਾਰ ਪਹਿਲਾਂ ਹੀ ਪੈ ਰਹੀ ਸੀ ਜੀ। ਸੋ ਨਤੀਜਾ ਲਗਭਗ ਪੂਰਾ ਪੰਜਾਬ ਵੀ ਹੁਣ ਹੜ੍ਹ ਦੀ ਮਾਰ ਤੇ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਤਰ੍ਹਾਂ ਦੀਆਂ ਸਥਿਤੀਆਂ ਨੇ, ਉਹ ਅਸੀਂ ਮੌਕੇ ਤੇ ਜਾ ਕੇ ਦੇਖ ਕੇ ਵੀ ਆਏ ਹਾਂ। ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਅਸੀਂ ਕਰੀਬ ਕੱਲ ਜਦੋਂ ਪਹੁੰਚੇ ਉੱਥੇ ਹਰੀਕੇ ਪੱਤਣ, ਹਾਂਜੀ, ਤੇ ਹਰੀਕੇ ਪੱਤਣ ਵਾਲੇ ਪੁਲ ਤੋਂ ਅੰਦਰ ਅਸੀਂ 25 ਤੋਂ 30 ਕਿਲੋਮੀਟਰ ਦਾ ਦਾਇਰਾ ਹੜ੍ਹ ਦੇ ਨਾਲ ਦੇ ਖੇਤਰ ਤੋਂ ਅਸੀਂ ਉਸ ਜਿੱਥੋਂ ਪਾਣੀ ਡੁੱਬਿਆ ਉਹਦੇ ਨਾਲ ਗਏ ਜੀ ਜੀ। ਉਸ ਸਥਿਤੀ ਦੇ ਵਿੱਚ ਜਿਹੜੇ ਲਗਾਤਾਰ ਖਬਰਾਂ ਆਪਾਂ ਹਰ ਰੋਜ਼ ਸੁਣਦੇ ਹਾਂ ਕਿ ਤੁਸੀਂ ਬੰਦ ਟੁੱਟਿਆ, ਤੇ ਉਹ ਇੱਕ ਤਰ੍ਹਾਂ ਨਾਲ ਉਹ ਸੜਕ ਜਿਹੜੀ ਪੈਰਲਰ ਬਣੀ ਹੋਈ ਹੈ ਉਹ ਕੱਚੀ ਅੰਦਰ ਜਾਣ ਵਾਲੀ, ਉਹ ਤੁਸੀਂ ਬੰਨ੍ਹ ਹੈ। ਠੀਕ ਹੈ ਜੀ। ਮਤਲਬ ਤੁਸੀਂ ਬੰਨ੍ਹ ਦਾ ਮਤਲਬ ਹੁੰਦਾ ਕਿ ਜਿੱਥੇ ਪਾਣੀ ਧੂ ਕੇ ਆ ਰਿਹਾ ਹੋਵੇ, ਵੱਜ ਰਿਹਾ ਹੋਵੇ, ਉਹਨੂੰ ਰੋਕਣ ਦੀ ਤੁਸੀਂ ਨੱਕੇ ਲਾ ਲਓ, ਇਹਨੂੰ ਪੂਰਾ ਤਰ੍ਹਾਂ ਨਾਲ ਪਾਣੀ ਇੱਧਰ ਨਹੀਂ ਆਉਂਦਾ। ਹੁਣ ਇਸੇ ਪਹਿਲੂ ਨੂੰ ਮਤਲਬ ਕਈ ਪਿੰਡਾਂ ਦੇ ਲੋਕ ਇੱਥੋਂ ਰਾਹਤ ਮਹਿਸੂਸ ਕਰਦੇ ਨੇ ਕਿ ਵੀ ਇਸ ਸੜਕ ਨੇ, ਇਸ ਤੁਸੀਂ ਬੰਨ੍ਹਾਂ ਨੇ ਸਾਡੇ ਖੇਤ, ਸਾਡੇ ਘਰ, ਸਾਡੇ ਪਿੰਡ ਬਚਾ ਲਏ। ਦੂਸਰੇ ਪਾਸੇ ਦੂਜੀਆਂ ਧਿਰਾਂ ਦਾ ਇਹ ਹੈ ਕਿ ਜੇ ਇਹ ਨਾ ਹੁੰਦਾ ਤਾਂ ਪਾਣੀ ਸਾਰੇ ਪਾਸੇ ਫੈਲ ਜਾਂਦਾ, ਸ਼ਾਇਦ ਉਹਦੀ ਮਦਦ ਬਹੁਤ ਘੱਟ ਹੁੰਦੀ, ਇਹਨਾਂ ਨੁਕਸਾਨ ਹੀ ਨਾ ਹੁੰਦਾ। ਸੋ ਇਸ ਤਰ੍ਹਾਂ ਦਾ ਦੋ ਪਹਿਲੂ ਪੈਰਲਰ ਇਹ ਵੀ ਦੇਖਣ ਨੂੰ ਜੀ ਜੀ। ਸੋ ਇਸ ਲਈ ਇੱਕ ਪੱਖ ਇਹ ਵੀ ਸਾਹਮਣੇ ਆਇਆ ਕਿ ਜਿਹੜੇ ਲਗਾਤਾਰ ਇਹ ਮਾਮਲਾ ਉਭਾਰਿਆ ਜਾਂਦਾ ਕਿ ਜੀ ਇਹ ਦਰਿਆਵਾਂ 'ਚ ਬੈਠੇ ਨੇ ਲੋਕ, ਇਹਨਾਂ ਨੇ ਦਰਿਆ ਮੱਲ ਲਏ ਨੇ, ਇਹਨਾਂ ਨੇ ਅੰਦਰ ਆ ਕੇ ਜੀ ਖੇਤ ਬਣਾ ਲਏ, ਆਪਣੀ ਜ਼ਮੀਨਾਂ ਕਬਜ਼ਾ ਕਰ ਲਿਆ ਜੀ, ਦਰਿਆ ਦੀ ਜ਼ਮੀਨ ਕਬਜ਼ਾ ਲਈ। ਇਸ ਧਾਰਨਾਵਾਂ ਨੂੰ ਅਸੀਂ ਇਸ ਸਵਾਲਾਂ ਟੁੱਟਦਿਆਂ ਦੇਖਿਆ ਜਦੋਂ ਸਰਦਾਰ ਹਮੀਰ ਸਿੰਘ ਹੋਰਾਂ ਨੇ ਉਹ ਤੱਥ ਸਾਹਮਣੇ ਰੱਖੇ ਕਿ ਭਰਾਵੋ ਦਰਿਆ ਦੀ ਕੋਈ ਵੀ ਜ਼ਮੀਨ ਹੀ ਨਹੀਂ ਹੈ, ਸਾਰੀਆਂ ਨੰਬਰ ਵਾਲੀਆਂ ਜ਼ਮੀਨਾਂ। ਠੀਕ ਹੈ। ਚਲੋ ਮੈਂ ਕਹਿੰਦਾ ਇਹਦਾ ਮਤਲਬ ਇਹ ਨਹੀਂਗਾ ਕਿ ਦਰਿਆ ਕਿਤੇ ਵਗ ਹੀ ਨਹੀਂ ਸਕਦਾ, ਹੈ ਨਾ। ਇਹਦਾ ਮਤਲਬ ਇਹ ਹੈ ਕਿ ਦਰਿਆ ਆਪਣਾ ਥਾਂ ਬਦਲਦਾ ਰਹਿੰਦਾ। ਅਸੀਂ ਉਸ ਨੂੰ ਜਦੋਂ ਬੰਨ੍ਹ ਕੇ ਕੋਸ਼ਿਸ਼ ਕਰਦੇ ਹਾਂ, ਨੂਰ ਕੇ ਕੋਸ਼ਿਸ਼ ਕਰਦੇ ਹਾਂ, ਫਿਰ ਅਸੀਂ ਉਹ ਕਹਿੰਦੇ ਕਿ ਅੱਗੇ ਹਰ ਵਾਰ ਜੇ ਦਰਿਆ ਆਉਂਦੇ ਸੀ ਤਾਂ 1988 ਤੋਂ ਬਾਅਦ ਜੇ ਵੱਡੇ ਹੜ੍ਹ ਦੇਖੇ ਤਾਂ 1923 ਚ ਵੀ ਆਏ ਨੇ, ਪਰ ਉਸ ਸਮੇਂ ਤੱਕ ਤਾਂ ਅਸੀਂ ਬੰਨਾਂ ਬੁੰਨਾਂ ਦਾ ਬਹੁਤ ਕੰਮ ਕਰ ਲਿਆ ਸੀ ਜੀ, ਆਹ ਕਰ ਲਿਆ ਉਹ ਕਰ ਲਿਆ, ਫਿਰ ਉਹਦੇ ਬਾਵਜੂਦ ਹੜ੍ਹ ਕਿਉਂ? ਉਹ ਕਹਿੰਦੇ ਕਿ ਅਸਲ 'ਚ ਅੱਗੇ ਜਦੋਂ ਦਰਿਆ ਵਹਾਅ ਹੁੰਦਾ ਸੀ, ਕੁਦਰਤੀ ਵਹਾਅ ਹੁੰਦਾ ਸੀ, ਤਾਂ ਉਹ ਮਤਲਬ ਕਿਸੇ ਨਾ ਕਿਸੇ ਖੇਤਰ ਚੋਂ ਬਹਿ ਕੇ ਉਹਨੇ ਨਿਕਲ ਜਾਣਾ ਪੂਰੇ ਪਾਸਿਓਂ, ਕਦੇ ਇੱਧਰ ਆ ਗਿਆ, ਖੱਬੇ ਹੋ ਗਿਆ, ਕਦੇ ਸੱਜੇ ਹੋ ਗਿਆ, ਕਦੇ ਇਸ ਖੇਤ ਚੋਂ ਆ ਗਿਆ, ਕਦੇ ਨਾਲਿਆਂ ਦੇ ਖੇਤ ਚੋਂ ਆ ਗਿਆ। ਤਾਂ ਹੁਣ ਇੱਕ ਪਾਰਟੀਕੂਲਰ ਥਾਂ ਦਿੱਤੀ ਕਿ ਤੂੰ ਇੱਥੋਂ ਹੀ ਲੰਘਣਾ। ਤੇ ਦਰਿਆ ਦਾ ਜੇ ਕੁਦਰਤੀ ਵਹਿਣ ਹੋਵੇ ਫਿਰ ਹੋਰ ਤਰੀਕੇ ਨਾਲ, ਡੈਮ ਵਾਲਾ ਪਾਣੀ ਇਕੱਠਾ ਛੱਡ ਕੇ ਉਹਨੂੰ ਦਰਿਆ ਬਣਾਉਣਾ ਫਿਰ ਹੋਰ ਗੱਲ। ਦੋਵਾਂ ਚੀਜ਼ਾਂ ਦਾ ਇਹ ਵੀ ਫਰਕ। ਤੀਸਰਾ ਫਿਰ ਇਹਦੇ ਵਿੱਚ ਇਹ ਵੀ ਆਇਆ ਕਿ ਜੇ ਦਰਿਆ ਨੰਬਰ ਵਾਲੀ ਜ਼ਮੀਨਾਂ ਚੋਂ ਵਹਿੰਦੇ ਨੇ, ਖੇਤਾਂ ਚੋਂ ਵਹਿੰਦੇ ਨੇ, ਫਿਰ ਉਹ ਖੇਤ ਦੀ ਫਸਲ ਉਜੜੀ, ਤੇ ਉਹ ਖੇਤ ਕਿਸੇ ਮਾਲਕ ਦਾ, ਬਿਲਕੁਲ। ਤੇ ਫਿਰ ਜੇ ਉਹ ਫਸਲ ਉਜਾੜ ਕੇ ਉੱਥੇ ਰੇਤ ਭਰ ਗਿਆ ਤੇ ਉਹ ਰੇਤ ਕਿਹਦਾ ਫਿਰ? ਉਹ ਵੀ ਤਾਂ ਉਹਦਾ ਹੀ ਹੋਇਆ। ਸਰਕਾਰ ਦਾ ਕੀ ਹੋ ਗਿਆ? ਜ਼ਮੀਨ ਕਿਸਾਨ ਦੀ ਹੈ, ਉੱਥੋਂ ਪਾਣੀ ਫਿਰ ਗਿਆ, ਉਸ ਤੋਂ ਬਾਅਦ ਉਹ ਰੇਤ ਭਰੇ ਨੂੰ ਫਿਰ ਸਰਕਾਰ ਵੇਚਦੀ ਹੈ ਪਰਚੀ ਕੱਟ ਕੇ, ਸਰਕਾਰ ਕਹਿੰਦੀ ਹੈ ਜੀ ਕਿਸਾਨ ਚੱਕੇ ਤਾਂ ਉਹਦੇ ਪਰਚਾ। ਸਹੀ ਹੈ। ਜੇ ਉਹਦੀ ਫਸਲ ਮਰ ਗਈ ਤਾਂ ਉਹਨੂੰ ਤੁਸੀਂ ਰੇਤ ਚੱਕਣ ਦੀ ਆਗਿਆ ਦੇ ਦਿਓ, ਤੁਸੀਂ ਉਹ ਵੀ ਨਹੀਂ ਉਹਨੂੰ ਦੇਣੀ, ਉਹਦੇ ਤੇ ਉਹਦੇ ਪਰਚੇ ਕਰੋਗੇ ਕਿ ਹਾਂ ਜੀ। ਸੋ ਇਸ ਤਰੀਕੇ ਕਰਨ ਨਾਲ ਲੋਕਾਂ ਦੀਆਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜੀਆਂ ਨੇ, ਜਿਹੜੀ ਚੁਣੌਤੀ ਬਣ ਕੇ ਖੜੀਆਂ ਨੇ। ਘਰਾਂ 'ਚ 5-5 ਫੁੱਟ ਪਾਣੀ ਹੈ, ਲੋਕਾਂ ਨੂੰ ਪਸ਼ੂ ਬੰਨਣ ਲਈ ਥਾਂ ਨਹੀਂ ਹੈ, ਲੋਕਾਂ ਨੇ ਆਪਣੇ ਡਰਾਇੰਗ ਰੂਮਾਂ ਦੇ ਵਿੱਚ, ਵਿਹੜਿਆਂ ਦੇ ਉੱਪਰ ਵਾਲੇ ਥੜਿਆਂ ਦੇ ਉੱਤੇ, ਹੈ ਨਾ, ਬਾਹਰਲੇ ਬਾਦਰਿਆਂ ਦੇ ਵਿੱਚ, ਘਰਾਂ ਦੇ ਉੱਤੇ, ਉੱਥੇ ਸੰਗਮਰਮਰ ਵਾਲੇ ਥਾਵਾਂ ਦੇ ਉੱਤੇ ਲੋਕਾਂ ਨੇ ਆਪਣੇ ਪਸ਼ੂ ਬੰਨੇ ਹੋਏ ਨੇ। ਸੋ ਤੂੜੀ ਗੱਟਾਂ ਨਾਲ ਸਾਰਾ ਭਿੱਜ ਗਿਆ। ਜਿਹੜੀ ਰਾਹਤ ਉਹਨਾਂ ਕੋਲ ਪਹੁੰਚਣੀ ਆ ਉਸ ਤਰੀਕੇ ਨਾਲ ਨਹੀਂ ਪਹੁੰਚ ਪਾ ਰਹੀ, ਜਦੋਂ ਕਿ ਵੱਡੀ ਮਦਾਦ ਦੇ ਵਿੱਚ ਰਾਹਤ ਸਮੱਗਰੀ, ਸਮਾਨ ਉੱਥੇ ਸਾਰਾ ਕੁਝ ਉਪਲਬਧ ਹੈ, ਪਰ ਉਹ ਜਿਹੜੀ ਕਿਸ਼ਤੀ ਬੋਟ ਦੀ ਸਮਰੱਥਾ, ਪਸ਼ੂਆਂ ਨੂੰ ਚਾਰਾ ਨਹੀਂ ਉਵੇਂ ਪਹੁੰਚ ਪਾ ਰਿਹਾ।
ਤੋਂ ਵੱਡਾ ਮਸਲਾ ਇਹ ਖੜਾ ਹੈ। ਲੋਕਾਂ ਨੇ ਘਰਾਂ ਚੋਂ ਆਪਣੇ ਜਵਾਕ ਕੱਢ ਦਿੱਤੇ ਨੇ, ਹੈਨਾ, ਆਪਣੇ ਭੈਣ ਭਰਾਵਾਂ ਰਿਸ਼ਤੇਦਾਰਾਂ ਕੋਲ ਭੇਜ ਦਿੱਤੇ ਨੇ। ਘਰਾਂ 'ਚ ਬਜ਼ੁਰਗ ਨੇ, ਅਸੀਂ ਕਿਹਾ ਜੀ ਕਿ ਪਾਣੀ ਇੰਨਾ ਬੜਿਆ ਤੁਹਾਡੇ ਘਰ 'ਚ ਖੜਾ ਹੈ, ਹੈਨਾ, ਤੁਸੀਂ ਕੋਠਿਆਂ ਤੇ ਬੈਠਣ ਨੂੰ ਮਜਬੂਰ ਹੋ, ਤੁਸੀਂ ਕਿਉਂ ਨਹੀਂ ਛੱਡ ਕੇ ਜਾ ਰਹੇ? ਫਿਰ ਕਹਿੰਦੇ ਘਰ ਕਿਵੇਂ ਛੱਡ ਕੇ ਚਲੇ ਜੀ, ਰਾਤ ਨੂੰ ਬੜੀਆਂ ਟਿਊਬਾਂ ਸਿੱਟ ਕੇ ਆ ਜਾਂਦੇ ਨੇ, ਆ ਚਿੱਟੇ ਵਾਲੇ, ਨਸ਼ੇ ਵਾਲੇ, ਚੋਰ, ਹੈਨਾ, ਕਾਲੇ ਕੱਛਾਂ ਸਭ ਨੂੰ ਲੈ ਜਾਣਗੇ, ਘਰ ਨਹੀਂ ਛੱਡ ਕੇ ਜਾ ਸਕਦੇ। ਤੋ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ। ਮਤਲਬ ਅਸੀਂ ਦਰਿਆ ਦੇ ਨਾਲ 25 ਤੋਂ 30 ਕਿਲੋਮੀਟਰ ਹੜ੍ਹ ਵਾਲੇ ਖੇਤਰ ਦੇ ਵਿੱਚ ਅੰਦਰ ਤੱਕ ਗਏ। ਠੀਕ ਹੈ ਜੀ। ਫਿਰ 5 ਤੋਂ 7 ਕਿਲੋਮੀਟਰ ਅਸੀਂ ਪਾਣੀ ਦੇ ਮਾਰ ਦੇ ਵਿੱਚ ਕਿਸ਼ਤੀ ਰਾਹੀਂ ਲੋਕਾਂ ਦੇ ਘਰਾਂ, ਪਿੰਡਾਂ, ਡੇਰਿਆਂ ਤੱਕ, ਜਿਹੜੇ ਡੇਰਿਆਂ ਤੋਂ ਭਾਵ ਮਤਲਬ ਜਿਹੜੇ ਬਾਹਰ ਖੇਤਾਂ 'ਚ ਘਰ ਬਣਾਏ ਹੁੰਦੇ ਨੇ ਉਹਨਾਂ ਕਹਾਣੀਆਂ 'ਚ ਗਏ। ਸੋ ਇਸ ਤਰ੍ਹਾਂ ਅਸੀਂ ਮਤਲਬ 5 ਤੋਂ 7 ਕਿਲੋਮੀਟਰ ਪਾਣੀ ਦੇ ਵਿੱਚ ਤੇ 25 ਤੋਂ 30 ਕਿਲੋਮੀਟਰ ਉਹਦੇ ਨਾਲ ਦੇ ਖੇਤਰਾਂ 'ਚ। ਸੋ ਇਹ ਸਾਰੇ ਥਾਵਾਂ ਤੇ ਜਾਂਦੇ ਆ ਪ੍ਰਵੀਨ ਜੀ, ਇੱਕ ਵੀ ਸਰਕਾਰੀ ਐਂਬੂਲੈਂਸ ਨਹੀਂ ਸਾਨੂੰ ਮਿਲੀ, ਇੱਕ ਵੀ ਸਰਕਾਰੀ ਪ੍ਰਸ਼ਾਸਨ ਦੀ ਕੋਈ ਗੱਡੀ ਨਹੀਂ ਮਿਲੀ, ਪੰਜਾਬ ਸਰਕਾਰ ਦੀ, ਕੇਂਦਰ ਸਰਕਾਰ ਦੀ ਜੀ, ਇੱਕ ਵੀ ਸਾਨੂੰ ਕੋਈ ਪੁਲਿਸ ਦੀ ਗੱਡੀ ਨਹੀਂ ਮਿਲੀ। ਇਸ 35 ਕਿਲੋਮੀਟਰ ਦੇ ਵਿੱਚ ਮਿਲਿਆ ਤਾਂ ਪੰਜਾਬ ਮਿਲਿਆ, ਮਿਲਿਆ ਤਾਂ ਹਰਿਆਣਾ, ਰਾਜਸਥਾਨ ਦੇ ਲੋਕ ਮਿਲੇ ਤਾਂ ਪੰਜਾਬ ਦਾ ਕੋਈ ਖੇਤਰ, ਕੀ ਪਵਾਦ ਵਾਲਾ, ਕੀ ਮਾਲਵੇ ਵਾਲਾ, ਇਹਨਾਂ ਕੀ ਹੈ, ਮਤਲਬ ਕਿ ਆਹ ਸਰਹੱਦੀ ਖੇਤਰਾਂ ਵਾਲਾ, ਜਿਹੜਾ ਵੀ ਦੇਖੋ, ਮਤਲਬ ਸਾਰਾ ਉਹ ਮਾਝੇ ਦੀ ਧਰਤੀ ਤੇ ਕੁੱਟਿਆ ਮਿਲਿਆ ਸਾਨੂੰ ਕਿ ਲੈ ਭਾਈ ਅਸੀਂ ਧਿਆਨ ਕਰੇ। ਪੰਜਾਬ ਨਾਲ ਖੜਿਆ ਦਿਖਿਆ, ਲੋਕ ਖੜੇ ਦਿਖੇ, ਸਰਕਾਰ ਪ੍ਰਸ਼ਾਸਨ ਜੀ।